ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੀ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 20 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਤੋਂ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਜੀ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਇੱਕ ਜੋ ਇੰਗਲੈਂਡ ਦਾ ਰੈਪਰ ਹੈਗਾ ਜੀ ਉਸ ਦੇ ਉੱਤੇ ਰੇਪ ਦੇ ਚਾਰਜ ਲੱਗੇ ਹੈਗੇ ਆ। ਜੀ ਬਿਲਕੁਲ। ਇਹ ਖਬਰ ਜਿਹੜੀ ਆ ਰੋਮਾਨੀਆ ਤੋਂ ਆ ਰਹੀ ਹੈ ਹਰਜੋਤ ਸਿੰਘ ਜੀ, ਤੇ ਇਸ ਖਬਰ ਉੱਤੇ ਜਿਹੜੀ ਆ ਉਹ ਬਿਲਕੁਲ ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਐਂਡਰਿਊ ਟੈਟ ਆ ਉਹਦੇ ਉੱਤੇ ਬਲਾਤਕਾਰ, ਮਨੁੱਖੀ ਤਸਕਰੀ ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਲਈ ਇੱਕ ਸਮੂਹ ਚਲਾਉਣ ਦਾ ਜਿਹੜਾ ਦੋਸ਼ ਆ ਉਹ ਲੱਗਿਆ। ਉਹਦੇ ਭਰਾ ਨੂੰ, ਟ੍ਰਿਸਟਨ ਨੂੰ ਵੀ ਤੇ ਹੋਰ ਦੋ ਸਹਿਯੋਗੀਆਂ ਨੂੰ ਵੀ ਜਿਹੜਾ ਉਹ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਊਗਾ। ਬੇਸ਼ੱਕ ਇਹਨਾਂ ਸਾਰਿਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਟੇਟ ਭਰਾਵਾਂ ਨੂੰ ਹੁਣ ਪਹਿਲੀ ਵਾਰ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਉਹਨਾਂ ਦੇ ਬੁਕਰੈਸਟ ਦੇ ਵਿੱਚ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਦੋਂ ਤੋਂ ਹੁਣ ਮਾਰਚ ਦੇ ਵਿੱਚ ਰੋਮਾਨੀਆ ਦੇ ਇੱਕ ਜੱਜ ਨੇ ਫੈਸਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਰੱਖਿਆ ਗਿਆ ਸੀਗਾ। ਬੁਕਰੈਸਟ ਦੀ ਅਦਾਲਤ ਦੇ ਵਿੱਚ ਜਿਹੜੇ ਦੋਸ਼ ਲਾਏ ਗਏ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਇਹਨਾਂ ਚਾਰਾਂ ਦੋਸ਼ੀਆਂ ਨੇ 2021 ਦੇ ਵਿੱਚ ਰੋਮਾਨੀਆ ਦੇ ਵਿੱਚ ਮਨੁੱਖੀ ਤਸਕਰੀ ਕਰਨ ਦੇ ਲਈ ਇੱਕ ਜਥੇਬੰਦੀ ਜਾਂ ਕਹਿ ਲਓ ਕਿ ਇੱਕ ਗਰੁੱਪ ਬਣਾਇਆ ਸੀ ਤੇ ਇਹ ਗਰੁੱਪ ਅਮਰੀਕਾ ਤੇ UK ਤੇ ਹੋਰ ਦੇਸ਼ਾਂ ਵਿੱਚ ਵੀ ਐਕਟਿਵ ਸੀਗਾ। ਜਿਨ੍ਹਾਂ 7 ਪੀੜਤਾਂ ਨੇ ਇਹਨਾਂ ਉੱਤੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਟੇਟ ਭਰਾਵਾਂ ਨੇ ਉਹਨਾਂ ਦੇ ਨਾਲ ਪਿਆਰ ਤੇ ਵਿਆਹ ਦੇ ਝੂਠੇ ਵਾਅਦੇ ਕੀਤੇ ਤੇ ਉਹਨਾਂ ਨੂੰ ਭਰਤੀ ਕੀਤਾ ਤੇ ਉਹਨਾਂ ਦੇ ਨਾਲ ਇਹ ਜਿਹੜਾ ਸਾਰਾ ਕੁਝ ਕੀਤਾ। ਹੁਣ ਮੁਕੱਦਮਾ ਬੇਸ਼ੱਕ ਜਲਦੀ ਸ਼ੁਰੂ ਨਹੀਂ ਹੋਊਗਾ। ਰੋਮਾਨੀਆ ਦਾ ਜਿਹੜਾ ਜੱਜ ਆ ਉਹਦੇ ਕੋਲੇ ਜਿਹੜਾ ਕੇਸ ਭੇਜਿਆ ਜਾਊਗਾ ਤਾਂ ਉਸ ਤੋਂ ਪਹਿਲਾਂ 60 ਦਿਨ ਇਹਨਾਂ ਫਾਈਲਾਂ ਦੀ ਜਾਂਚ ਹੋਊਗੀ। ਟੇਟ ਭਰਾਵਾਂ ਦੀ ਮੀਡੀਆ ਟੀਮ ਹੈ ਜਿਹੜੀ, ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਬੇਗੁਨਾਹੀ ਸਾਬਤ ਕਰਨ ਲਈ ਪੂਰਾ ਜ਼ੋਰ ਲਾਵਾਂਗੇ ਤੇ ਇਹ ਉਹਨਾਂ ਦੀ ਸ਼ਾਖ ਨੂੰ ਪੂਰਾ ਖੋਰਾ ਲੱਗਿਆ। ਪਰ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਇਹ ਵੀ ਚਰਚਾ ਹੈਗੀ ਹੈ ਕਿ ਟੇਟ ਭਰਾਵਾਂ ਉੱਤੇ ਮਨੀ ਲਾਂਡਰਿੰਗ ਤੇ ਨਾਬਾਲਗਾਂ ਦੀ ਤਸਕਰੀ ਨਾਲ ਇਹ ਵੀ ਦੋਸ਼ ਜਿਹੜੇ ਆ ਉਹ ਲਗਾਏ ਜਾ ਸਕਦੇ ਆ। 2016 ਦੀ ਗੱਲ ਹੈ ਜਦੋਂ ਐਂਡਰਿਊ ਟੇਟ ਜਿਹੜਾ ਕਿ ਕਿੱਕ ਬਾਕਸਰ ਵੀ ਰਹਿ ਚੁੱਕਿਆ, ਉਹਨੂੰ ਇੱਕ ਬ੍ਰਿਟਿਸ਼ TV ਸ਼ੋਅ ਤੋਂ ਜਿਹਦਾ ਨਾਮ ਬਿਗ ਬ੍ਰਦਰ ਹੈ ਉਹਦੇ ਇੱਕ ਵੀਡੀਓ ਦੇ ਕਰਕੇ ਹਟਾ ਦਿੱਤਾ ਸੀਗਾ। ਇਸ ਵੀਡੀਓ ਦੇ ਵਿੱਚ ਉਸ ਨੇ ਇੱਕ ਔਰਤ ਉੱਤੇ ਜਿਹੜਾ ਉਹ ਹਮਲਾ ਕੀਤਾ ਸੀਗਾ। ਉਹਦੇ ਟਵਿੱਟਰ ਉੱਤੇ ਵੀ ਪਾਬੰਦੀ ਲੱਗੀ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਇਹ ਬੰਦਾ ਸੋਸ਼ਲ ਮੀਡੀਆ ਤੇ ਉੱਤੇ ਪ੍ਰਸਿੱਧੀ ਪ੍ਰਾਪਤ ਕਰਦਾ, ਖਾਸ ਕਰਕੇ ਨੌਜਵਾਨਾਂ ਦੇ ਵਿੱਚ, ਤੇ ਉਹ ਜਿਹੜੀ ਆਪਣੀ ਲਗਜ਼ਰੀ ਲਾਈਫ ਹੈ ਉਹਦੀਆਂ ਪੋਸਟਾਂ ਪਾ ਕੇ ਇਹ ਨੌਜਵਾਨਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਦਾ। ਤੇ ਇਸ ਵੇਲੇ ਵੱਡੀ ਖਬਰ ਇਹ ਹੈ ਕਿ ਐਂਡਰਿਊ ਟੇਟ ਜਿਹੜਾ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ, ਬਹੁਤ ਵੱਡਾ ਇਨਫਲੂਐਂਸਰ ਗਿਣਿਆ ਜਾਂਦਾ ਸੀ ਕਿਸੇ ਸਮੇਂ ਦੇ ਵਿੱਚ, ਉਹਨੂੰ ਜਿਹੜਾ ਉਹਦੇ ਉੱਤੇ ਰੇਪ ਦੇ, ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ ਰੋਮਾਨੀਆ ਦੇ ਵਿੱਚ। ਜੀ ਉਹਦੇ 6 ਮਿਲੀਅਨ ਤੋਂ ਵੱਧ ਇੱਕ ਟਾਈਮ ਦੇ ਉੱਤੇ ਟਵਿੱਟਰ ਦੇ ਫਾਲੋਅਰ ਸੀਗੇ। ਫਿਰ ਉਹਦਾ ਅਕਾਊਂਟ ਸ਼ਟ ਡਾਊਨ ਵੀ ਕਰ ਦਿੱਤਾ ਗਿਆ ਸੀ, ਪਰ ਰੀਸੈਂਟਲੀ ਜਦੋਂ ਇਲਨ ਮਸਕ ਨੇ ਉਹ ਕੰਪਨੀ ਬਾਈ ਕੀਤੀ ਆ ਤੇ ਉਹਨੂੰ ਵਾਪਸ ਲੈ ਲਿਆ ਗਿਆ। ਟਿਕਟੌਕ ਤੇ YouTube ਤੋਂ ਵੀ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋ ਬ੍ਰਿਟੇਨ ਦੇ ਵਿੱਚ ਵੀ ਸੈਕਸ਼ੂਅਲ ਅਸਾਲਟ ਦੇ ਉਹਦੇ ਤੇ ਕੇਸ ਹੈਗੇ। ਹੁਣ ਰੋਮਾਨੀਆ ਦੇ ਵਿੱਚ ਵੀ ਰੇਪ, ਹਿਊਮਨ ਟ੍ਰੈਫਿਕਿੰਗ ਤੇ ਕ੍ਰਿਮੀਨਲ ਗੈਂਗ
ਬਣਾਉਣ ਦੇ ਲਈ ਜੋ ਕਿ ਬੀਬੀਆਂ ਨੂੰ ਐਕਸਪਲੋਇਟ ਕਰਦਾ ਸੀ, ਉਹ ਚਾਰजेस ਉਹਦੇ ਉੱਤੇ ਲਾਏ ਗਏ ਹੈਗੇ ਆ। ਅਗਲੀ ਖਬਰ ਸੈਂਟਰਲ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਵਾਰੀ ਫੇਰ ਉੱਥੇ ਦੇ ਜੋ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਗੌਰ ਲਾਈ ਆ ਭਈ ਤੁਹਾਨੂੰ ਵੈਕਸੀਨ ਲਾਣੀ ਚਾਹੀਦੀ ਆ ਮੀਜ਼ਲਸ ਦੇ। ਜੀ ਜੋ ਖਸਰਾ ਟਾਈਪ ਜਿਹੜੀ ਬਿਮਾਰੀ ਆ ਆਪਾਂ ਕਹਿ ਸਕਦੇ ਹਾਂ ਹੋ ਜਾਂਦੀ ਆ। ਸੋ ਸੈਂਟਰਲ ਵੈਲੀ ਦੇ ਵਿੱਚ ਫ੍ਰਿਜ਼ਨੋ ਕਾਉਂਟੀ 'ਚ ਕੁਝ ਕੇਸ ਆਏ ਆ ਇਸ ਇਨਫੈਕਸ਼ਨ ਦੇ। ਤੇ ਮਡੇਰਾ ਕਾਉਂਟੀ ਨੇ ਵੀ ਇਹ ਕਿਹਾ ਆ ਵੀ ਜਿਨ੍ਹਾਂ ਨੇ ਟੀਕੇ ਕਦੇ ਨਹੀਂ ਲਵਾਏ ਮੀਜ਼ਲਸ ਦੇ, ਉਹ ਟੀਕੇ ਲਵਾ ਲੈਣ। ਡਾਕਟਰ ਰਾਈਸ ਬੋਰਾ ਇਹ ਫ੍ਰਿਜ਼ਨੋ ਕਾਉਂਟੀ ਦੇ ਹੈਲਥ ਆਫੀਸਰ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਸ ਤੋਂ ਬਚਣ ਦੇ ਲਈ ਜਾਂ ਇਸ ਤੋਂ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਬਚਣ ਦੇ ਲਈ ਵੈਕਸੀਨੇਟ ਹੋਣਾ ਬਹੁਤ ਜ਼ਰੂਰੀ ਆ। ਕਹਿੰਦੇ ਵੀ ਜੋ ਪੇਰੈਂਟਸ ਆ ਉਹਨਾਂ ਨੂੰ ਪੈਡੀਆਟ੍ਰੀਸ਼ੀਅਨਸ ਦੇ ਨਾਲ ਵਰਕਆਊਟ ਕਰਨਾ ਚਾਹੀਦਾ ਆ ਤੇ ਉਹ ਬੱਚਿਆਂ ਦੇ ਜੋ ਵੈਕਸੀਨੇਸ਼ਨ ਲਾ ਦੇਣ ਤਾਂ ਕਿ ਜਿਹੜੀ ਇਹ ਬਿਮਾਰੀ ਆ ਉਹ ਬੱਚਿਆਂ ਦੇ ਵਿੱਚ ਨਾ ਫੈਲੇ। ਕਹਿੰਦੇ ਭਈ 5 ਵਿੱਚੋਂ ਇੱਕ ਬੰਦਾ USA ਦੇ ਵਿੱਚ ਮੀਜ਼ਲਸ ਨੂੰ ਕਿਤੇ ਨਾ ਕਿਤੇ ਕਿਤੇ ਲੈ ਆਂਦਾ ਹੈਗਾ ਤੇ ਫਿਰ ਉਹ ਹਸਪੀਟਲਾਈਜ਼ ਹੋ ਜਾਂਦਾ ਆ। 1000 ਵਿੱਚੋਂ ਇੱਕ ਬੰਦਾ ਜੋ ਆ ਉਹ ਪੂਰੀ ਤਰ੍ਹਾਂ ਇਨਫੈਕਟ ਹੋ ਕੇ ਬਿਮਾਰ ਹੋ ਜਾਂਦਾ, ਜਿਹਦਾ ਬ੍ਰੇਨ ਤੱਕ ਉਹਦਾ ਸਵੈਲ ਕਰ ਜਾਂਦਾ, ਜੋ ਉਹ ਫੁੱਲਣ ਲੱਗ ਪੈਂਦਾ ਹੈਗਾ ਆ। ਸੋ ਬ੍ਰੇਨ ਨੂੰ ਵੀ ਡੈਮੇਜ ਕਰਦਾ ਹੈ। US ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਨੇ ਦੱਸਿਆ ਹੈਗਾ। ਕਹਿੰਦੇ ਵੀ ਜੇ 1000 ਬੰਦੇ ਨੂੰ ਮੀਜ਼ਲਸ ਹੋ ਜਾਣ, ਜੇ ਇਨਫੈਕਟ ਹੋ ਜਾਣ ਤੇ 1 ਤੋਂ 3 ਜਾਣੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਮੌਤ ਵੀ ਹੋ ਸਕਦੀ ਆ। ਸੋ ਇਹ ਬੜੀ ਖਤਰਨਾਕ ਬਿਮਾਰੀ ਹੈਗੀ ਆ। ਸੋ ਜੋ ਸੈਂਟਰਲ ਵੈਲੀ ਦੇ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਵੀ ਸਾਰੇ ਹੀ ਉਸ ਕਾਉਂਟੀਜ਼ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਨੂੰ ਜਿਨ੍ਹਾਂ ਦੇ ਨਹੀਂ ਇਹ ਮੀਜ਼ਲਸ ਦੇ ਟੀਕੇ ਲੱਗੇ ਉਹ ਟੀਕੇ ਲਵਾ ਲੈਣੇ ਚਾਹੀਦੇ ਹੈਗੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਮਿਨੀਆਪੋਲਿਸ ਤੋਂ ਆ। ਮਿਨੀਆਪੋਲਿਸ ਦੇ ਵਿੱਚ ਕੱਲ੍ਹ ਹੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਸ਼ੇਅਰ ਕੀਤੀ ਸੀ, ਜਿਸ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ 5 ਕੁੜੀਆਂ ਦੀ ਜਾਨ ਚਲੀ ਗਈ ਸੀ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ, ਜਿਹੜਾ ਕਿ ਤੇਜ਼ ਰਫ਼ਤਾਰ ਕਾਰ ਚਲਾ ਰਿਹਾ ਸੀਗਾ ਤੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਉਹਦੀ ਸਿਹਤ ਨੂੰ ਐਗਜ਼ਾਮਿਨ ਕਰਾ ਕੇ ਤੇ ਉਹਨੂੰ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਣਾ। ਉਹਨੂੰ ਫਿਲਹਾਲ ਹੈਨਪਿਨ ਕਾਉਂਟੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਪਤਾ ਲੱਗਿਆ ਹੈ ਕਿ ਮਿਨੀਸੋਟਾ ਦਾ 27 ਸਾਲਾ ਡੈਰਿਕ ਜੌਨ ਥਾਮਸਨ ਹੈ, ਜਿਹਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਹੈ, ਜਿਹਨੇ ਇੱਕ ਕਾਰ ਨੂੰ ਤੇਜ਼ ਰਫ਼ਤਾਰ ਟੱਕਰ ਮਾਰੀ ਹੈ ਤੇ ਉਸ ਹਾਦਸੇ ਦੇ ਵਿੱਚ ਜਿਹੜੀਆਂ 5 ਕੁੜੀਆਂ ਨੇ ਉਹ ਮਾਰੀਆਂ ਗਈਆਂ ਨੇ। ਸਲਮਾ ਅਬਦੀ ਕਾਦਰ, ਸਿਹਾਮ ਆਦਮ, ਸਬਰੀਨ ਅਲੀ, ਸਹਾਰਾ ਗੇ ਸਾਦੇ ਤੇ ਸਗਲ ਹਰਸੀ। ਇਹਨਾਂ ਸਾਰੀਆਂ ਕੁੜੀਆਂ ਦੀ ਜਿਹੜੀ ਉਮਰ ਹੈ ਇਹ 17 ਤੋਂ 20 ਸਾਲ ਦੇ ਵਿਚਕਾਰ ਦੱਸੀ ਗਈ ਹੈ। ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਔਰਤਾਂ ਇੱਕ ਜਿਹੜੀਆਂ ਉਹ ਘਰ ਦੇ ਵਿੱਚ ਇਹਨਾਂ ਦੀ ਦੋਸਤ ਦਾ ਵਿਆਹ ਸੀਗਾ ਤੇ ਉਹਦੇ ਵਿੱਚ ਸਮਾਗਮ ਦੇ ਵਿੱਚ ਤਿਆਰੀਆਂ ਦੇ ਵਿੱਚ ਇਹ ਲੱਗੀਆਂ ਹੋਈਆਂ ਸੀਗੀਆਂ, ਪਰ ਜਲਦੀ ਹੀ ਇਹ ਜਿਹੜੀਆਂ ਵਿਆਹ ਦੀਆਂ ਤਿਆਰੀਆਂ ਸੀ ਇੱਕ ਬਹੁਤ ਵੱਡੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਤੇ ਹੁਣ ਇਹਦੇ ਤੇ ਜਿਹੜਾ ਡੈਰਿਕ ਜੌਨ ਥਾਮਸਨ ਹੈ ਇਹਦੇ ਉੱਤੇ ਜਿਹੜੇ ਦੋਸ਼ ਲਗਾਏ ਜਾਣਗੇ ਉਹਨਾਂ ਦਾ ਹੁਣ ਤਿਆਰੀ ਕੀਤੀ ਜਾ ਰਹੀ ਹੈ। ਹੈਨਪਿਨ ਕਾਉਂਟੀ ਦੀ ਅਟਾਰਨੀ ਮੈਰੀ ਮੋਰੀ ਆਰਟੀ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਦਫ਼ਤਰ ਦੀ ਸਟਾਫ ਹੈ ਉਹ ਕੇਸ ਦੀ ਸਮੀਖਿਆ ਕਰ ਰਿਹਾ ਤੇ ਛੇਤੀ ਹੀ ਚਾਰਜਿੰਗ ਦਾ ਅਸੀਂ ਫੈਸਲਾ ਕਰਾਂਗੇ। ਤੇ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਇਸ ਬੰਦੇ ਦੀ ਲਾਪਰਵਾਹੀ ਨਾਲ ਡਰਾਈਵਿੰਗ ਕਰਕੇ 5 ਜ਼ਿੰਦਗੀਆਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਤੇ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਛੋਟੀ ਕੁੜੀ ਵੀ ਹੈ ਤੇ ਇੱਕ ਵਿਆਹ ਦੀ ਖੁਸ਼ੀ ਦਾ ਜਸ਼ਨ ਮਨਾਉਣ ਦੀ ਬਜਾਏ ਇਹਨਾਂ ਪਰਿਵਾਰਾਂ ਨੂੰ ਹੁਣ ਅੰਤਿਮ ਸੰਸਕਾਰ ਜਿਹੜੇ ਨੇ ਕਰਨੇ ਪਏ ਨੇ ਤੇ ਇਹ ਜਿਹੜਾ ਇੱਕ ਜਸ਼ਨ ਸੀਗਾ ਉਹ ਇੱਕ ਬਹੁਤ ਵੱਡੇ ਦੁਖਾਂਤ ਦੇ ਵਿੱਚ ਬਦਲ ਗਿਆ। ਕੈਲੀਫੋਰਨੀਆ ਦੀ ਅਦਾਲਤ ਦਾ ਰਿਕਾਰਡ ਦੱਸਦਾ ਹੈ ਕਿ ਥਾਮਸਨ ਨੂੰ 2018 ਦੇ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਦੋਸ਼ੀ ਪਾਇਆ ਗਿਆ ਸੀਗਾ ਤੇ ਇਹ ਬੰਦਾ ਕੈਲੀਫੋਰਨੀਆ ਦੇ ਮੌਂਟੇਸਿਟੋ ਦੇ ਵਿੱਚ ਇੱਕ ਔਰਤ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰਨ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ 8 ਸਾਲ ਦੀ ਜਿਹੜੀ ਸਜ਼ਾ ਸੀ ਉਹ ਇਹਦੀ ਉਦੋਂ ਇਹਨੂੰ ਹੋਈ ਸੀਗੀ ਤੇ ਸਜ਼ਾ ਕੱਟਣ ਤੋਂ ਬਾਅਦ ਇਹਨੂੰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜੇਲ੍ਹ ਤੋਂ ਜਿਹੜਾ ਰਿਹਾ ਕੀਤਾ ਗਿਆ ਸੀਗਾ। ਮਿਨੀਸੋਟਾ ਅਦਾਲਤ ਦਾ ਰਿਕਾਰਡ ਇਹ ਵੀ ਦੱਸਦਾ ਹੈ ਕਿ ਉਸ ਨੂੰ 2 ਵਾਰ ਆਪਣੇ ਰਾਜ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚੋਂ ਭੱਜਣ ਦਾ ਦੋਸ਼ੀ ਵੀ ਜਿਹੜਾ ਠਹਿਰਾਇਆ ਗਿਆ ਸੀਗਾ ਤੇ ਲੱਗਦਾ ਨਹੀਂਗਾ ਕਿ ਇਸ ਵੇਲੇ ਉਹਦੇ ਕੋਲੇ ਕੋਈ ਵਕੀਲ ਹੈ ਜਾਂ ਕੁਝ ਵੀ ਹੈ ਤੇ ਇਹ ਮਿਨੀਆਪੋਲਿਸ ਦੇ ਵਿੱਚ ਇੰਟਰਸਟੇਟ 35W ਤੇ ਨੇ ਇੱਕ ਜਿਹੜੀ ਤੇਜ਼ ਰਫ਼ਤਾਰ
ਕਾਰ ਦੇ ਨਾਲ ਆਪਣੀ ਨਾਲ ਜਿਹੜਾ ਇੱਕ ਕਾਰ ਨੂੰ ਟੱਕਰ ਮਾਰੀ ਸੀ, ਮਿਨੀ ਵੈਨ ਨੂੰ, ਤੇ ਉਹਦੇ ਵਿੱਚ 5 ਜਣੀਆਂ ਮਾਫ਼ ਕਰਨਾ, ਮੌਕੇ ਤੇ ਹੀ ਜਿਹੜੀਆਂ ਉਹ ਮਾਰੀਆਂ ਗਈਆਂ ਸਨ ਜੀ। ਜੀ, ਅਗਲੀ ਖਬਰ ਵੱਲ ਚਲੀਏ ਜੋ ਵਾਸ਼ਿੰਗਟਨ ਤੋਂ ਆ ਰਹੀ ਆ। ਉਹਦੇ ਮੁਤਾਬਕ ਕਹਿੰਦੇ ਪਈ ਕੈਲੀਫੋਰਨੀਆ ਨਾਲੋਂ ਹੁਣ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਜੋ ਗੈਸ ਆ ਉਹ ਕਾਫੀ ਮਹਿੰਗੀ ਹੋ ਗਈ ਹੈਗੀ ਆ। ਸੋ ਕੈਲੀਫੋਰਨੀਆ USA ਦੇ ਵਿੱਚ ਇਦਾਂ ਦੀ ਸਟੇਟ ਸੀ ਜਿੱਥੇ ਸਭ ਤੋਂ ਜ਼ਿਆਦਾ ਗੈਸ ਦੀਆਂ ਪ੍ਰਾਈਸਿਸ ਸੀਗੀਆਂ, ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ। ਕੁਝ ਪ੍ਰਾਈਸਿਸ ਗੈਸ ਦੀਆਂ ਘਟੀਆਂ ਜ਼ਰੂਰ ਹੈਗੀਆਂ, ਪਰ ਇੰਨਾ ਉਹਦੇ ਤੇ ਅਸਰ ਨਹੀਂ ਹੋਇਆ ਹੈਗਾ। ਸੋ ਹੁਣ ਵਾਸ਼ਿੰਗਟਨ ਸਟੇਟ ਦੇ ਵਿੱਚ ਕਹਿੰਦੇ ਜਨਵਰੀ 1 ਤੋਂ ਲੈ ਕੇ ਹੁਣ ਤੱਕ $1 ਪਰ ਗੈਲਨ ਦੇ ਹਿਸਾਬ ਨਾਲ ਗੈਸ ਆਲਰੇਡੀ ਇਨਕਰੀਜ਼ ਹੋ ਚੁੱਕੀ ਆ। ਐਵਰੇਜ ਗੈਸ ਦੀ ਪ੍ਰਾਈਸ ਵਾਸ਼ਿੰਗਟਨ ਸਟੇਟ ਦੇ ਵਿੱਚ $4.82 ਹੋ ਗਈ ਆ, ਕੈਲੀਫੋਰਨੀਆ ਨਾਲੋਂ ਉੱਪਰ ਗਈ ਹੈਗੀ ਆ। ਜੇ ਟੌਪ ਦੀਆਂ 10 ਐਕਸਪੈਂਸਿਵ ਸਟੇਟਸ ਜੋ ਗੈਸ ਖਰੀਦਣ ਦੇ ਮਾਮਲੇ ਦੇ ਵਿੱਚ ਦੱਸਦੀ ਜਾਈਏ, ਵਾਸ਼ਿੰਗਟਨ $4.82 ਨੂੰ ਐਵਰੇਜ ਗੈਲਨ, ਕੈਲੀਫੋਰਨੀਆ $4.81 ਨੂੰ, ਹਵਾਈ $4.69 ਨੂੰ, ਤੇ ਆਈਡਾਹੋ ਚ $3.94 ਨੂੰ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਟਨੇਸੀ ਦੇ ਨੈਸ਼ਵਿਲੇ ਦੀ, ਜਿੱਥੇ ਕੰਸਾਸ ਦੇ ਰਹਿਣ ਵਾਲੇ ਇੱਕ ਬੰਦੇ ਨੂੰ ਜਿਹੜਾ ਇਸ ਵੇਲੇ ਨੈਸ਼ਵਿਲੇ ਪ੍ਰਾਈਡ ਫੈਸਟੀਵਲ ਦੇ ਦੌਰਾਨ ਸ਼ੂਟਿੰਗ ਕਰਨ, ਮਾਸ ਸ਼ੂਟਿੰਗ ਨੂੰ ਅੰਜਾਮ ਦੇਣ ਤੇ ਬੰਬ ਬਣਾਉਣ ਦੇ ਮਾਮਲਿਆਂ ਦੇ ਤਹਿਤ ਚੱਲਦਿਆਂ ਇਹਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਥ੍ਰੈਟ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। US ਅਟਾਰਨੀ ਹੈਨਰੀ ਸੀ ਲੈਵਿੰਟਸ ਦੇ ਆਫਿਸ ਦੇ ਦੱਸਣ ਦੇ ਮੁਤਾਬਕ ਇਹ 25 ਸਾਲਾ ਜਿਹੜਾ ਨੌਜਵਾਨ ਹੈ, ਇਹ ਹੋਸਟਿੰਗਸਨ ਤੋਂ ਤਾਲੁਕਾਤ ਰੱਖਦਾ ਹੈ, ਤੇ ਇਹਦੇ ਉੱਤੇ ਹੁਣ 2 ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ। ਇੱਕ ਤਾਂ ਨੈਸ਼ਵਿਲ ਪ੍ਰਾਈਡ ਫੈਸਟੀਵਲ ਪਰੇਡ ਬਾਰੇ ਇੱਕ ਧਮਕੀ ਦੇਣ, ਤੇ ਦੂਜਾ ਇਹ ਹੈ ਕਿ ਬੰਬ ਬਣਾਉਣ ਦੇ ਜਿਹੜੇ ਦੋਸ਼ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਮਾਮਲੇ ਦੇ ਵਿੱਚ, ਇੱਕ ਥ੍ਰੈਟ ਦੇਣ ਦੇ ਮਾਮਲੇ ਦੇ ਵਿੱਚ ਜਿਹੜੇ ਇਹਨੂੰ 2 ਦੋਸ਼ ਜਿਹੜੇ ਲਗਾਏ ਗਏ ਆ। ਤੇ ਇਹ ਜਿਹੜਾ ਨੈਸ਼ਵਿਲੇ ਪ੍ਰਾਈਡ ਫੈਸਟੀਵਲ ਆ ਜਿਹੜਾ, ਇਹ 24 ਤੇ 25 ਜੂਨ ਨੂੰ ਹੋਣਾ। ਸੋ ਇਹ ਜਿਹੜੇ ਦੋਸ਼ ਲਾਏ ਗਏ ਨੇ ਉਹਨਾਂ ਦੇ ਵਿੱਚ ਇਸ ਬੰਦੇ ਨੇ ਇਹਦੇ ਬੰਦੇ ਬਾਰੇ ਕਿਹਾ ਗਿਆ ਕਿ 26 ਅਪ੍ਰੈਲ ਦੀ ਗੱਲ ਹੈ, ਜਦੋਂ ਇਹਨੇ ਫੇਸਬੁੱਕ ਤੇ ਇੱਕ ਸਪਾਂਸਰਡ ਨੈਸ਼ਵਿਲ ਪ੍ਰਾਈਡ ਪੋਸਟ ਤੇ ਟਿੱਪਣੀ ਕੀਤੀ ਸੀ, ਤੇ ਇਹਨੇ ਕਿਹਾ ਸੀਗਾ ਕਿ ਇੱਥੇ ਤੁਸੀਂ ਵੇਖੇ ਸੇ ਹੁੰਦਾ ਕੀ ਹੈ, ਮੈਂ ਇੱਥੇ ਸ਼ੂਟਿੰਗ ਵੀ ਕਰਨੀ ਆ ਤੇ ਇੱਥੇ ਬੰਬ ਦੇ ਨਾਲ ਜਿਹੜਾ ਇਹਨੂੰ ਤਬਾਹ ਵੀ ਕਰੂੰਗਾ। ਤੇ ਉਸੇ ਦਿਨ ਹੀ ਇਹਨੇ ਇੱਕ ਹੋਰ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ, ਤੇ ਇਹਨੇ ਓਪਨ ਫਾਇਰਿੰਗ ਦੀ ਜਿਹੜੀ ਆ ਉਹ ਧਮਕੀ ਦਿੱਤੀ ਸੀਗੀ, ਤੇ ਇੱਕ ਗਾਲ ਵੀ ਇਹਨੇ ਜਿਹੜੀ ਆ ਉਹ ਕੱਢੀ ਸੀਗੀ। ਤੇ ਉਸ ਤੋਂ ਬਾਅਦ ਫਿਰ FBI ਕੋਲੇ ਇਹ ਮਸਲਾ ਗਿਆ। FBI ਨੇ ਉਹਨੂੰ ਕੈਂਸਸ ਦੇ ਵਿੱਚ ਉਹਦੇ ਘਰ ਤੋਂ ਗ੍ਰਿਫਤਾਰ ਕੀਤਾ ਤੇ ਅਮਰੀਕੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਤੇ ਹੁਣ ਦੱਸਿਆ ਗਿਆ ਹੈ ਕਿ ਨਫ਼ਰਤ ਆਧਾਰਿਤ ਜਿੰਨੇ ਵੀ ਇਹ ਲੋਕ ਨੇ, ਟਨੇਸੀਅਨ ਦੇ ਲੋਕਾਂ ਨੂੰ ਡਰਾਉਣ ਦੇ ਲਈ ਬਣਾਈ ਗਈ ਹਿੰਸਾ ਦੇ ਵਿੱਚ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, US ਅਟਾਰਨੀ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਕਦੇ ਵੀ ਜਿਹੜਾ ਉਹ ਮਨਜ਼ੂਰ ਨਹੀਂ ਕਰਾਂਗੇ, ਤੇ FBI ਇਹਨਾਂ ਮਸਲਿਆਂ ਦੇ ਉੱਤੇ ਕੰਮ ਕਰਨਾ ਜਾਰੀ ਰੱਖੂਗੀ ਤਾਂ ਜੋ ਸਾਰੇ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾ ਸਕੇ। ਇਹਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਜੇ ਦੋਸ਼ੀ ਕਰਾਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ, ਤਾਂ ਇਹਨੂੰ 5 ਸਾਲ ਦੀ ਕੈਦ ਹੋ ਸਕਦੀ ਹੈ ਤੇ $2.5 ਲੱਖ ਦਾ ਜੁਰਮਾਨਾ ਵੀ ਜਿਹੜਾ ਉਹ ਹੋ ਸਕਦਾ। ਹੁਣ ਪਤਾ ਲੱਗਿਆ ਕਿ ਜਦੋਂ ਥ੍ਰੈਟਸ ਆਏ ਨੇ ਤਾਂ ਉਸ ਤੋਂ ਬਾਅਦ ਜਦੋਂ ਨੈਸ਼ਵਿਲੇ ਪ੍ਰਾਈਡ ਫੈਸਟੀਵਲ ਹੋਊਗਾ ਤਾਂ ਉਦੋਂ ਇਹ ਜਿਹੜਾ ਉਹਦੇ ਉੱਤੇ ਯਕੀਨੀ ਬਣਾਇਆ ਜਾਊਗਾ ਕਿ ਜਿਹੜੀ ਵੀ ਉੱਥੇ ਫੈਸਟੀਵਲ ਦੀ ਇੱਕ ਕਹਿ ਲਓ ਕਿ ਵਾਰਡ ਹੁੰਦੀ ਹੈ, ਉਹਨੂੰ ਵਾਰਡ ਕੀਤੀ ਜਾਊਗੀ। ਤੇ ਦੂਜਾ ਹੈ ਕਿ ਜਿੰਨੇ ਵੀ ਲੋਕ ਉੱਥੇ ਜਾਣਗੇ, ਉਹਦੇ ਵਿੱਚ ਹਿੱਸਾ ਲੈਣਗੇ, ਉਹਨਾਂ ਦੇ ਵਿੱਚ ਉਹਨਾਂ ਦੀ ਚੈਕਿੰਗ ਹੋਊਗੀ, ਤੇ ਪੂਰੇ ਜਦੋਂ ਫੈਸਟੀਵਲ ਹੋ ਰਿਹਾ ਹੋਊਗਾ ਤੇ ਉੱਥੇ ਜਿਹੜੇ ਆ ਜਿਹੜੇ ਆਰਮਡ ਸਿਕਿਉਰਿਟੀ ਫੋਰਸਿਸ ਆ ਉਹ ਤੈਨਾਤ ਰਹਿਣਗੇ। ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਨੈਸ਼ਵਿਲ ਪ੍ਰਾਈਡ ਜਿਹੜਾ ਫੈਸਟੀਵਲ ਆ ਉਹਦੇ ਜਿਹੜੇ ਸੰਚਾਲਕ ਨੇ ਜਾਂ ਜਿਨ੍ਹਾਂ ਨੇ ਇਸ ਫੈਸਟੀਵਲ ਨੂੰ ਕਰਨਾ ਸੀਗਾ, ਉਹ ਵੀ ਉਹਨਾਂ ਦੇ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ। ਤੇ ਬ੍ਰੈਂਡੀ ਰੈਫਿਨ ਨੇ ਦੱਸਿਆ ਦੀ ਟਨੇਸੀਅਨ ਵੈਬਸਾਈਟ ਨੂੰ, ਉਹਨਾਂ ਨੇ ਕਿਹਾ ਕਿ ਅਸੀਂ ਖਤਰੇ ਤੋਂ ਇੱਕ ਵਾਰੀ ਆਪਣੇ ਆਪ ਨੂੰ ਬਾਹਰ ਮਹਿਸੂਸ ਕਰ ਰਹੇ ਹਾਂ, ਪਰ ਫਿਰ ਵੀ ਜਿਹੜਾ ਅਸੀਂ ਅਥਾਰਟੀਜ਼ ਨੂੰ ਅਪਰੋਚ ਕਰਾਂਗੇ, ਅਸੀਂ ਪੁਲਿਸ ਨੂੰ ਕਵਾਂਗੇ ਕਿ ਇਸ ਮਸਲੇ ਦੇ ਵਿੱਚ ਜਿਹੜਾ ਉਹ ਸਾਡਾ ਸਾਥ ਆ, ਜਿਹੜਾ ਸਹਿਯੋਗ ਆ ਉਹ ਦਿੱਤਾ ਜਾਵੇ। ਪਰ ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਫਿਲਹਾਲ ਕੋਈ ਖਤਰਾ ਨਹੀਂ ਹੈ ਤੇ ਸਾਰੇ ਜਾਣੇ ਇਸ ਤਿਉਹਾਰ ਨੂੰ ਜਿਹੜਾ ਉਹ ਮਨਾ ਸਕਣਗੇ। ਜੀ
ਜੀ, ਅਗਲੀ ਖਬਰ ਵੱਲ ਚੱਲੀਏ। ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਆਲਰੇਡੀ ਨਿਊਯਾਰਕ ਦੇ ਵਿੱਚ ਪਹੁੰਚ ਚੁੱਕੇ ਆ। 2014 ਤੋਂ ਲੈ ਕੇ ਹੁਣ ਤੱਕ 5 ਵਾਰ ਅਮਰੀਕਾ ਮੋਦੀ ਸਾਹਿਬ ਆ ਚੁੱਕੇ ਆ ਤੇ ਪਹਿਲੀ ਵਾਰੀ ਹੋਊਗਾ ਉਹ ਉਹਨਾਂ ਦੇ ਫੁੱਲ ਡਿਪਲੋਮੈਟਿਕ ਸਟੇਟਸ ਹੋਊਗਾ ਤੇ ਸਟੇਟ ਵਿਜ਼ਿਟ ਲਈ ਉਹਨਾਂ ਨੂੰ ਸੱਦਿਆ ਗਿਆ ਆ। ਅੱਜ ਉਹ ਨਿਊਯਾਰਕ 'ਚ ਪਹੁੰਚੇ। ਉੱਥੇ ਜੋ ਬਿਜ਼ਨਸ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਵਿੱਚ ਟੈਸਲਾ ਦੇ CEO ਇਲੋਨ ਮਸਕ ਵੀ ਆ, ਜੋ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਹੋ ਸਕਦਾ ਫਿਊਚਰ ਦੇ ਵਿੱਚ ਉਹ ਪਲਾਂਟਸ ਲਾਉਣ। ਕੱਲ ਨੂੰ ਉਹਨਾਂ ਨੇ ਯੋਗਾ ਕਰਨੀ ਹੈਗੀ ਆ ਮੋਦੀ ਸਾਹਿਬ ਨੇ, ਤੇ ਸ਼ਾਮ ਨੂੰ ਜੋ ਡਿਨਰ ਹੈਗਾ ਉਹਨਾਂ ਦਾ ਵਾਈਟ ਹਾਊਸ ਦੇ ਵਿੱਚ। ਤੇ ਇਲੋਨ ਮਸਕ ਨੇ ਕਿਹਾ ਵੀ ਸਾਡੀ ਗੱਲਬਾਤ ਬਹੁਤ ਵਧੀਆ ਹੋਈ ਹੈ, ਕਿਉਂਕਿ ਇੱਕ ਟਾਈਮ ਦੇ ਉੱਤੇ ਕੁਝ ਦਿਨ ਪਹਿਲਾਂ ਤੁਸੀਂ ਸੁਣਿਆ ਹੋਊਗਾ ਜੈਕ ਡੋਰਸੀ, ਜਿਸ ਦੀ ਟਵਿੱਟਰ ਕੰਪਨੀ ਜੋ ਫਾਊਂਡਰ ਮੈਂਬਰ ਆ, ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿਸ ਤਰ੍ਹਾਂ ਮੋਦੀ ਸਰਕਾਰ ਨੇ ਉਹਨਾਂ ਦੇ EMPLOYEEਆਂ ਨੂੰ ਥ੍ਰੈਟ ਕੀਤਾ ਸੀ। ਫਾਰਮਰਸ ਪ੍ਰੋਟੈਸਟ ਜਿਸ ਟਾਈਮ ਤੇ ਹੋ ਰਹੇ ਸੀ, ਵੀ ਜੇ ਤੁਸੀਂ ਇਹ ਅਕਾਊਂਟ ਨਾ ਬੰਦ ਕੀਤੇ ਤਾਂ ਤੁਹਾਡੇ ਘਰਾਂ ਦੇ ਉੱਤੇ ਵੀ ਛਾਪੇ ਮਾਰੇ ਜਾਣਗੇ, ਈਵਨ ਤੁਹਾਡੀ ਕੰਪਨੀ ਵੀ ਇੱਥੋਂ ਸ਼ਟ ਡਾਊਨ ਕਰ ਦਿੱਤੀ ਜਾਊਗੀ। ਪਰ ਜੋ ਭਾਰਤ ਦੀ ਸਰਕਾਰ ਆ ਉਹਨਾਂ ਨੇ ਕਿਹਾ ਵੀ ਇਦਾਂ ਦਾ ਕੁਝ ਵੀ ਨਹੀਂ ਵਾਪਰਿਆ। US ਕਹਿ ਰਿਹਾ ਵੀ ਇੰਡੀਆ ਸਾਡਾ ਗੁੱਡ ਪਾਰਟਨਰ ਆ, ਪਰ ਯੂਕਰੇਨ ਨੂੰ ਲੈ ਕੇ ਹਜੇ ਵੀ ਜੋ ਕਿਉਂਕਿ ਰਸ਼ੀਆ ਦੀ ਸਾਈਡ ਲੈ ਰਿਹਾ ਇੰਡੀਆ, ਸੋ US ਦੇ ਜੋ ਲਾ ਮੇਕਰਸ ਆ ਉਹਨਾਂ ਨੂੰ ਚੁੱਭਦੀ ਹੈਗੀ ਆ। US ਦੇ ਲਾ ਮੇਕਰਸ ਨੇ ਮੋਦੀ ਸਾਹਿਬ ਨੂੰ ਐਡਰੈਸ ਕਰਨ ਦੇ ਲਈ ਜੁਆਇੰਟ ਮੀਟਿੰਗ ਕਾਂਗਰਸ ਦੇ ਵਿੱਚ ਸੱਦਿਆ ਹੈਗਾ ਆ। ਦੂਜੀ ਵਾਰੀ ਇਹ ਐਡਰੈਸ ਹੋਊਗਾ। ਦਰਜਨਾਂ ਦੇ ਕਰੀਬ ਪ੍ਰੈਜ਼ੀਡੈਂਟ ਬਾਈਡਨ ਦੇ ਫੈਲੋ ਡੈਮੋਕ੍ਰੇਟਸ, ਜੋ ਉਹਨਾਂ ਦੇ ਨਾਲ ਡੈਮੋਕ੍ਰੇਟ ਕਾਂਗਰਸਮੈਨ ਆ, ਉਹਨਾਂ ਨੇ ਇਹ ਵੀ ਬੇਨਤੀ ਕੀਤੀ ਆ ਕਿ ਹਿਊਮਨ ਰਾਈਟਸ ਦੀਆਂ ਜੋ ਵਾਇਲੇਸ਼ਨ ਹੋ ਰਹੀਆਂ ਮੋਦੀ ਦੀ ਸਰਕਾਰ ਦੇ ਟਾਈਮ ਦੇ ਉੱਤੇ, ਰਿਲੀਜੀਅਸ ਇੰਟੋਲਰੈਂਸ, ਪ੍ਰੈਸ ਦੀ ਫਰੀडम, ਇੰਟਰਨੈਟ ਐਕਸੈਸ ਤੇ ਸਿਵਲ ਸੁਸਾਇਟੀ ਦੇ ਗਰੁੱਪਾਂ ਨੂੰ ਟਾਰਗੇਟ ਕਰਨਾ, ਇਹਨਾਂ ਇਸ਼ੂਜ਼ ਦੇ ਉੱਤੇ ਵੀ ਜੋ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੂੰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ। ਜਾਂਦਿਆਂ ਦੀ ਗੱਲ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਦੀ। ਸੈਨ ਫਰਾਂਸਿਸਕੋ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਇੱਕ ਸਰਵੇ ਦੇ ਮੁਤਾਬਕ ਕਿ ਕੈਲੀਫੋਰਨੀਆ ਦੇ ਵਿੱਚ ਬੇਘਰ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਤੇ ਇਹ ਜਦੋਂ ਲੋਕ ਬੇਘਰ ਹੋ ਜਾਂਦੇ ਨੇ, ਹੋਮਲੈਸ ਹੋ ਜਾਂਦੇ ਨੇ, ਤਾਂ ਇਹਨਾਂ ਨੂੰ ਮਾੜੀ ਸਿਹਤ, ਸਦਮੇ ਤੇ ਡੂੰਘੀ ਗਰੀਬੀ ਦੇ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਸੈਨ ਫਰਾਂਸਿਸਕੋ ਦੇ ਦੁਆਰਾ ਜਿਹੜਾ ਇਹ ਸਰਵੇ ਕਰਵਾਇਆ ਗਿਆ, ਉਹਦੇ ਵਿੱਚ ਇਹ ਗੱਲ ਤੇ ਧਿਆਨ ਦਿੱਤਾ ਗਿਆ ਕਿ ਕੈਲੀਫੋਰਨੀਆ ਦੇ ਵਿੱਚ ਲੋਕ ਕਿਵੇਂ ਬੇਘਰ ਹੋ ਜਾਂਦੇ ਨੇ ਤੇ ਆਪਣਾ ਘਰ, ਸਥਾਈ ਰਿਹਾਇਸ਼ ਲੱਭਣ ਦੇ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਰੁਕਾਵਟਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ, ਕਿਹੜੀਆਂ-ਕਿਹੜੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ। ਉਹ ਕਹਿੰਦੇ ਕਿ 3200 ਬੇਘਰ ਲੋਕਾਂ ਦਾ ਜਿਹੜਾ ਅਸੀਂ ਅਧਿਐਨ ਕੀਤਾ, ਸਰਵੇ ਕੀਤਾ, ਕਿ ਜਦੋਂ ਉਹਨਾਂ ਨੇ ਆਪਣਾ ਜਿਹੜਾ ਘਰ ਆ ਉਹ ਗਵਾ ਦਿੱਤਾ, ਉਹਨਾਂ ਨੇ ਕਿਹਾ ਕਿ ਸਾਡੀ ਘਰੇਲੂ ਆਮਦਨ ਜਿਹੜੀ ਆ ਪ੍ਰਤੀ ਮਹੀਨਾ ਬਹੁਤ ਘੱਟ ਸੀ ਤੇ ਕਿਰਾਏ ਤੇ ਘਰ ਲੈਣ ਦੇ ਲਈ ਇਹ ਘੱਟੋ ਘੱਟ $1400 ਤੋਂ ਘੱਟ ਤੁਹਾਨੂੰ ਕਿਰਾਏ ਤੇ ਘਰ ਨਹੀਂ ਮਿਲਦਾ। ਪਰ ਅਸੀਂ ਇਹ ਜੇ ਘਰ ਲੈਂਦੇ ਸੀ ਤਾਂ ਸਾਡਾ ਢਿੱਡ ਨਹੀਂ ਸੀ ਭਰਦਾ ਤੇ ਅਸੀਂ ਇਹਨੂੰ ਅਫੋਰਡੇਬਿਲਟੀ ਦੇ ਵਿੱਚੋਂ, ਰੇਸ ਦੇ ਵਿੱਚੋਂ ਬਾਹਰ ਹੋ ਗਏ। ਸਰਵੇ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਇਹਨਾਂ ਲੋਕਾਂ ਦੀ ਹੁੰਦੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚ ਅਫੋਰਡੇਬਿਲਟੀ ਜਿਹੜੀ ਆ ਉਹ ਲਗਾਤਾਰ ਲੋਕਾਂ ਦੇ ਵਿੱਚ ਘਟਦੀ ਜਾ ਰਹੀ ਆ। ਤੇ ਇਹਦੇ ਘਟਦਿਆਂ ਬਹੁਤ ਸਾਰੇ ਲੋਕ ਹੋਮਲੈਸਨੈਸ ਦੇ ਵੱਲ ਧੱਕੇ ਗਏ ਨੇ। ਜਦੋਂ ਹੋਮਲੈਸਨੈਸ ਦੇ ਵੱਲ ਧੱਕੇ ਗਏ ਨੇ ਤਾਂ ਉਹਨਾਂ ਲੋਕਾਂ ਨੂੰ ਆਪਣੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਹੈ ਉਹਨੂੰ ਚਲਾਉਣ ਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਲੋਕਾਂ ਨੇ ਨਸ਼ੇ ਨੂੰ ਫਿਰ ਆਪਣਾ ਸਹਾਰਾ ਬਣਾਇਆ, ਪਰ ਇਹ ਜਦੋਂ ਘਰ ਗਵਾ ਪੈਂਦੇ ਨੇ ਲੋਕ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਹੈ ਜਿਹੜਾ ਉਹ ਪੈਂਦਾ। ਸਦਮੇ ਤੇ ਡੂੰਘੀ ਜਿਹੜੀ ਆ ਉਹ ਗਰੀਬੀ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਲੰਘਣਾ ਪੈਂਦਾ, ਜੂਝਣਾ ਪੈਂਦਾ। ਸੋ ਹੁਣ ਜਿਹੜਾ ਇਹਨਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਹੈ ਸੈਨ ਫਰਾਂਸਿਸਕੋ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਸਰਵੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਅੰਦਾਜ਼ਨ 1,71,000 ਲੋਕ ਅਮਰੀਕਾ ਦੇ ਵਿੱਚ, ਤਕਰੀਬਨ ਕੁੱਲ ਪਾਪੂਲੇਸ਼ਨ ਹੈ ਕੈਲੀਫੋਰਨੀਆ ਦੇ ਵਿੱਚ 1,71,000 ਲੋਕ ਦੱਸਿਆ, ਤੇ ਅਮਰੀਕਾ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਦੇ ਤਕਰੀਬਨ 30% ਲੋਕ ਜਿਹੜੇ ਆ ਬੇਘਰੇ ਨੇ। ਰਾਜਨੀਤਿਕ ਲੋਕ ਇਸ ਗੱਲ ਨੂੰ ਲੈ ਕੇ ਵੰਡੇ ਹੋਏ ਆ ਵੀ ਇਸ ਸੰਕਟ ਨੂੰ ਹੱਲ ਕਿਵੇਂ ਕਰਨਾ ਹੈ। ਕਈ ਲੋਕ ਡੈਮੋਕ੍ਰੈਟਿਕ ਗਵਰਨਰ ਗੇਵਿਨ ਨਿਊਸਮ ਦੇ ਨਾਲ ਸਹਿਮਤ ਨੇ। ਟੈਂਟ ਕੈਂਪਿੰਗ ਜਿਹੜੇ ਆ ਉਹ ਉਹਨਾਂ ਦੇ ਬਾਰੇ, ਜਾਂ ਮਾਨਸਿਕ ਸਿਹਤ, ਨਸ਼ਾਖੋਰੀ ਦੇ ਮੁੱਦਿਆਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ, ਕ੍ਰਾਈਮ ਵੱਧਦਾ ਇਹਦੇ ਨਾਲ। ਸੋ ਬਹੁਤ ਸਾਰੀਆਂ ਅਲਾਮਤਾਂ ਦਾ ਜਿਹੜਾ ਜੜ ਆ ਉਹਨੂੰ ਹੋਮਲੈਸਨੈਸ ਨੂੰ ਦੱਸਿਆ ਗਿਆ। ਸੋ ਇਹ ਸਟੱਡੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਫੋਰਡੇਬਿਲਟੀ ਦੇ ਚੱਲਦਿਆਂ, ਅਫੋਰਡੇਬਿਲਟੀ ਘੱਟ ਹੋਣ ਕਰਕੇ ਲੋਕ ਜਿਹੜੇ ਨੇ ਉਹ ਹੋਮਲੈਸਨੈਸ ਦੇ ਵੱਲ ਧੱਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਹਾਲ ਆ ਮਾਨਸਿਕ ਸਿਹਤ ਦਾ ਉਹ ਮਾੜਾ ਹੋ ਜਾਂਦਾ ਜੀ।
ਅਗਲੀ ਸਾਡਾ ਸਮਾਂ ਵੀ ਸਮਾਪਤੀ ਵਾਲਾ, ਆਪਾਂ ਇਕਨੋਮੀ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਡਾਊਨ ਰਹੀ ਹੈਗੀ ਆ, ਕਿਉਂਕਿ ਕੱਲ ਨੂੰ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਆ, ਉਹਨਾਂ ਨੇ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੋਣੀ ਹੈਗੀ ਆ ਕਮੇਟੀ ਦੇ ਸਾਹਮਣੇ, ਸੋ ਉਹਦੇ ਵੱਲ ਵੀ ਦੇਖ ਰਿਹਾ ਵੀ ਕੀ ਵਾਪਰੂਗਾ। ਤੇ ਡਾਓ ਜੋਨ ਇੰਡਸਟਰੀਅਲ ਅੱਜ 245.25 ਡਾਊਨ ਗਿਆ, S&P ਇੰਡੈਕਸ 20.88 ਤੇ ਨੈਸਡੈਕ 22.28, ਫੈਡੈਕਸ ਕਾਰਪੋਰੇਸ਼ਨ ਮਾਈਨਸ ਜਿਹਦਾ $1.81 ਉਹ ਡਾਊਨ ਗਈ ਹੈਗੀ ਹੈ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $81.99, $1 ਦੇ ਬਰਾਬਰ ਕੈਨੇਡਾ ਦੇ $1.32, $1 ਦੇ ਬਰਾਬਰ ਪਾਕਿਸਤਾਨ ਦੇ $287.45 ਰਹੇ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਦੱਸਦੇ ਜਾਈਏ ਵੀ ਬੇਰੀਏ ਦੇ ਵਿੱਚ ਪੰਜਾਬੀ ਰੇਡੀਓ USA ਦੇ ਘਰਾਂ 'ਚ ਜਿਹੜੇ ਛੋਟੇ ਰੇਡੀਓ ਸੈਟਸ ਆ ਉਹ ਆਲਰੇਡੀ ਪਹੁੰਚ ਚੁੱਕੇ ਆ। ਜਿਨ੍ਹਾਂ ਨੂੰ ਵੀ ਰੇਡੀਓ ਸੈਟਸ ਦੀ ਜ਼ਰੂਰਤ ਆ, ਤੁਹਾਡੇ ਦੂਰ ਦਰਾਡੇ ਰਹਿੰਦੇ ਆ, ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਆ, ਕੋਈ ਵੀ ਤੁਹਾਡਾ ਜਿਹੜਾ ਆ ਦੋਸਤ ਮਿੱਤਰ ਰਿਸ਼ਤੇਦਾਰ ਬਿਨਾਂ ਰੇਡੀਓ ਸੈੱਟ ਤੋਂ ਨਾ ਰਹੇ, ਕਿਉਂਕਿ ਇਹ ਹੁਣ ਕਾਫੀ ਲੰਮੇ ਸਮੇਂ ਬਾਅਦ ਆਏ ਆ, ਵਿੱਚ ਕਰੋਨਾ ਆ ਗਿਆ ਸੀ, ਫਿਰ ਫਿਨਿਸ਼ ਹੋ ਜਾਂਦੇ ਜਲਦੀ। ਸੋ ਕਾਲ ਕਰ ਲਿਓ ਉਹਦੇ ਲਈ ਤੁਸੀਂ 408-272-5200 ਤੇ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਤੇ। ਇੱਥੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।